ਬਿਸਮਿल्लाहिर्रहमानिर्रहीम ਤੇ अस्सलाम वालेकुम। 15 ਮਾਰਚ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 106। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੇ ਦੋ ਖਬਰਾਂ ਤੁਹਾਡੇ ਸਾਹਮਣੇ ਪੰਜਾਬ ਪੁਲਿਸ ਤੋਂ ਰੱਖੀਏ, ਕਿਉਂਕਿ ਬਾਜੀ ਨੇ ਇੱਕ ਤੇ ਉਹਨਾਂ ਦੀ ਯੂਨੀਫਾਰਮ ਬਦਲੀ ਹੈ ਤੇ ਦੂਜਾ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਸਰ ਕਹਿ ਕੇ ਗੱਲ ਕਰਨੀ ਹੈ ਲੋਕਾਂ ਨਾਲ। ਮੈਂ ਤੁਹਾਨੂੰ ਉਦੋਂ ਹੀ ਦੱਸਿਆ ਸੀ ਕਿ ਪੁਲਿਸ ਹੁਣ ਇਹ ਕਿਹਾ ਕਰੇਗੀ ਕਿ ਸਰ ਇੱਧਰ ਆਓ, ਤੁਹਾਡੀ ਅਸੀਂ ਜ਼ਰਾ ਅੱਗੇ ਲਫ਼ਜ਼ ਤੁਸੀਂ ਆਪ ਹੀ ਸਮਝ ਲਓ ਕਿ ਦੋ ਗਾਲਾਂ ਕੱਢਣਗੇ ਕਿ ਤੁਹਾਡੀ ਇਹ ਕਰਦੀ ਹੈ ਤੁਹਾਡੇ ਨਾਲ, ਸਰ ਮੈਂ ਤੁਹਾਡੇ ਨਾਲ ਇਹ ਕਰ ਦੇਣਾ ਹੈ, ਉਹ ਵੀ ਗਾਲ ਤੁਸੀਂ ਆਪੇ ਫਿੱਟ ਕਰ ਲਓ, ਮੈਂ ਤਾਂ ਕੱਢਦਾ ਚੰਗਾ ਨਹੀਂ ਲੱਗਦਾ। ਨਾਲ ਉਹ ਕਹਿਣਗੇ ਸਰ ਨੂੰ ਲੰਮੇ ਪਾਓ ਤੇ ਸਰ ਨੂੰ 5 ਛਿੱਤਰ ਮਾਰੋ। ਮਤਲਬ ਜਦੋਂ ਸਰ ਉਹਨਾਂ ਲਈ ਜ਼ਰੂਰੀ ਕਹਿ ਤਾ ਤੇ ਉਹ ਸਰ ਕਹਿ ਕੇ ਕੰਮ ਤੇ ਉਹੀ ਕਰਨਗੇ ਜਿਹੜਾ ਉਹ ਕਰ ਰਹੇ ਨੇ। ਹੁਣ ਕੰਮ ਦੋ ਨਜ਼ਰ ਆਏ ਨੇ। ਉਹ ਪਤਾ ਇਹ ਲੱਗਾ ਹੈ ਕਿ ਸ਼ਫਕਤ ਸਾਹਿਬ ਸਾਡੇ MNA ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ, ਉਹਨਾਂ ਨੇ ਦੱਸਿਆ ਕਿ ਸਰਗੋਧੇ ਦੇ ਵਿੱਚ ਇੱਕ ਖਾਤੂਨ ਦਾ ਇੱਕ ਪੁਲਿਸ ਦੇ ਸਬ ਇੰਸਪੈਕਟਰ ਨਾਲ, ਬਲਕਿ ASI ਦੇ ਨਾਲ ਰਿਲੇਸ਼ਨਸ਼ਿਪ ਸੀ, ਅਫੇਅਰ ਸੀ। ਉਸ ਖਾਤੂਨ ਦੇ ਨਾਲ ਮਿਲ ਕੇ ਉਸ ਪੁਲਿਸ ਦੇ ASI ਨੇ ਉਸ ਖਾਤੂਨ ਦੇ ਸ਼ੌਹਰ ਦੇ ਉੱਤੇ ਝੂਠੇ ਪਰਚੇ ਪਾਏ ਔਰ ਫਿਰ ਉਹਨੂੰ CCD ਦੇ ਵਿੱਚ ਪੁਲਿਸ ਮੁਕਾਬਲਾ ਕਰਵਾ ਕੇ ਉਹਨੂੰ ਉੱਤੇ ਪਹੁੰਚਾ ਦਿੱਤਾ, ਉਹਨੂੰ ਮਾਰ ਛੱਡਿਆ। ਜਦੋਂ ਇਹ ਨੇਫਿਆਂ 'ਚ ਪਿਸਤੌਲ ਚੱਲਣੇ ਸ਼ੁਰੂ ਹੋਏ ਸੀ ਔਰ ਇਹ ਲੋਕਾਂ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਹੋਈਆਂ ਸਨ, ਤੇ ਮੈਂ ਉਦੋਂ ਤੁਹਾਨੂੰ ਦੱਸਿਆ ਸਾਡੀ ਆਵਾਮ ਨੂੰ ਵੀ ਨਾ ਵੈਸੇ ਚਸਕਾ ਆਉਂਦਾ ਹੈ, ਅਸੀਂ ਵੀ ਥੋੜ੍ਹੇ ਜਿਹੇ ਸ਼ਿੱਦਤ ਪਸੰਦ ਹੈ ਸਾਰੇ ਦੇ ਸਾਰੇ। ਜਦੋਂ ਕੋਈ ਕਿਸੇ 'ਤੇ ਜ਼ੁਲਮ ਕਰਦਾ ਹੈ ਨਾ ਤੇ ਜ਼ਾਲਮ ਨੂੰ ਅਸੀਂ ਥੋੜ੍ਹਾ ਜਿਹਾ ਉਹਨੂੰ ਹੀਰੋਇਕ ਤਰੀਕੇ ਨਾਲ ਵੀ ਵੇਖਦੇ ਹਾਂ, ਉਹਨੂੰ ਸੈਲੀਬ੍ਰੇਟ ਵੀ ਕਰਦੇ ਹਾਂ। ਅੱਜ ਵੀ ਅਗਰ ਕੋਈ ਬੰਦਾ ਗੱਲ ਕਰੇ ਨਾ ਕਿ ਬੜਾ ਤਰਨਾਟ ਕਿਸਮ ਦਾ ਬੰਦਾ ਸੀ ਜੀ, ਉਹਨੇ ਇਹ ਕਰ ਦਿੱਤਾ, ਉਹਨੇ ਇੰਨੇ ਬੰਦੇ ਮਾਰ ਦਿੱਤੇ ਉਹਨੇ, ਤਾਂ ਬੰਦੇ ਬੜਾ ਉਹਨੂੰ ਜ਼ਰਾ ਨਾ ਚੁੱਕਦੇ ਨੇ, ਹੋਰ ਬੜੇ ਖੁਸ਼ ਹੁੰਦੇ ਨੇ, ਉਹਦੀ ਬਹਾਦਰੀ ਜਿਹੜੀ ਹੈ ਨਾ ਉਹਦੀ ਬੜੀ ਗੱਲਬਾਤ ਕਰਦੇ ਨੇ। ਬਹਾਦਰੀ ਤਾਂ ਤਦ ਹੋਏ ਨਾ ਕਿ ਯੂਨੀਫਾਰਮ ਨਾ ਪਾਈ ਹੋਵੇ ਤੇ ਫਿਰ ਬੰਦਾ ਕੋਈ ਕੰਮ ਕਰੇ। ਹੁਣ ਕੋਈ ਯੂਨੀਫਾਰਮ ਪਾ ਕੇ ਜਦੋਂ ਇਹ ਕੰਮ ਕਰਦਾ ਹੈ ਤੇ ਫਿਰ ਤੁਹਾਨੂੰ ਵਿਖਾਇਆ ਸੀ ਨਾ ਕਿ ਜਿਸ ਤਰ੍ਹਾਂ ਸਿਆਸਤਦਾਨਾਂ ਦੀ ਕੰਨ ਪੱਟੀ 'ਤੇ ਬੰਦੂਕ ਰੱਖ ਕੇ ਉਹਨਾਂ ਕੋਲੋਂ ਮਰਜ਼ੀ ਦੇ ਬਿਆਨ ਲੈ ਲਈਦੇ ਨੇ, ਉਸੇ ਤਰੀਕੇ ਨਾਲ ਸਾਡੇ ਕਰਨਲ ਸਾਹਿਬ ਨੂੰ ਵੀ ਅਗਵਾ ਕੀਤਾ ਸੀ ਉੱਥੇ ਦਹਿਸ਼ਤਗਰਦਾਂ ਨੇ, ਉਹਨਾਂ ਕੋਲੋਂ ਵੀ ਆਪਣੀ ਮਰਜ਼ੀ ਦੇ ਉਹ ਬਿਆਨ ਲੈ ਰਹੇ ਸਨ। ਪਿਛਲੇ ਦਿਨੋਂ BLA ਵਾਲਿਆਂ ਨੇ ਸਾਡੇ ਜਿਹੜੇ ਫੌਜੀ ਸਨ ਉਹਨਾਂ ਨੂੰ ਅਗਵਾ ਕੀਤਾ ਹੋਇਆ ਸੀ, ਉਹਨਾਂ ਦੇ ਕੋਲੋਂ BLA ਦੇ ਦਹਿਸ਼ਤਗਰਦ ਆਪਣੀ ਮਰਜ਼ੀ ਦੇ ਬਿਆਨ ਲੈ ਰਹੇ ਸਨ। ਤੇ ਇਹ ਤੇ ਤਾਕਤ ਦੇ ਜ਼ੋਰ ਦੇ ਉੱਤੇ ਤਾਂ ਕੋਈ ਕੰਮ ਕਰ ਦੇਣਾ ਜਿਹੜਾ ਉਹ ਕੋਈ ਬਹਾਦਰੀ ਨਹੀਂ ਹੁੰਦੀ। ਦਲੇਰੀ ਤਾਂ ਉਦੋਂ ਹੀ ਹੁੰਦੀ ਜਦੋਂ ਇਕੱਲੇ ਨੂੰ ਕੋਈ ਇਕੱਲਾ ਟੱਕਰੇ ਤੇ ਉਸ ਵੇਲੇ ਪਤਾ ਲੱਗੇ ਵੀ ਕੋਈ ਬੰਦਾ ਕੀ ਕਰਨ ਡਿਆ। ਬਹਰਹਾਲ ਉਦੋਂ ਸਾਡੀ ਕੌਮ ਜਿਹੜੀ ਉਹ ਆਂਦੀ ਜੀ ਇਹ ਬੜਾ ਇਹਨੇ ਭੈੜਾ ਕੰਮ ਕੀਤਾ ਹੈ ਤੇ ਚੱਲਣ ਦਿਓ ਨੇਫੇ 'ਚ ਪਿਸਤੌਲ। ਮੈਂ ਤੁਹਾਨੂੰ ਉਦੋਂ ਹੀ ਆਂਦਾ ਸਾਂ ਕਿ ਇਹ ਕੰਮ ਜਿਹੜਾ ਵੱਧ ਜਾਣਾ ਹੈ ਤੇ ਇਹ ਕੰਮ ਇੱਥੋਂ ਤੱਕ ਆ ਜਾਣਾ ਵੀ ਇਹਨਾਂ ਪੈਸੇ ਲੈ ਕੇ ਬੰਦੇ ਮਰਵਾਉਣੇ ਨੇ। ਹੁਣ ਬੇਸ਼ੁਮਾਰ ਪੁਲਿਸ ਦੇ ਜਿਹੜੇ ਸੀਨੀਅਰ ਅਫਸਰਾਂ ਨੇ ਉਹਨਾਂ ਨਾਲ ਜਦੋਂ ਗੱਲ ਕਰੀਏ ਤੇ ਪਤਾ ਲੱਗਦਾ ਹੈ ਕਿ ਇਹ ਪੈਸੇ ਲੈ ਕੇ ਬੰਦੇ ਮਰਵਾਏ ਜਾ ਰਹੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਹੁਣ ਲੋਕਾਂ ਦੇ ਕੋਲੋਂ ਪੈਸੇ ਲਏ ਜਾਂਦੇ ਨੇ ਔਰ ਪੈਸੇ ਲੈ ਕੇ CCD ਦੇ ਚੱਕਰ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਕਤਲ ਕਰ ਦਿੱਤਾ ਜਾਂਦਾ ਹੈ ਔਰ ਖਾਤੇ ਪਾਇਆ ਜਾਂਦਾ ਹੈ ਕਿ ਉਹਨਾਂ ਨੇ ਫਲਾਨਾ ਭੈੜਾ ਕੰਮ ਕੀਤਾ ਹੈ। ਇਸ ਲਈ ਉਹਨਾਂ ਕੋਲੋਂ ਅਸੀਂ ਉਹ ਪੁਲਿਸ ਮੁਕਾਬਲਾ ਹੋਇਆ, ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਗੋਲੀ ਮਾਰੀ ਤੇ ਬੰਦਾ ਮਰ ਗਿਆ। ਅਸਲ ਦੇ ਵਿੱਚ ਪੈਸੇ ਫੜੇ ਹੁੰਦੇ ਨੇ ਉਹਦੇ ਮੁਖਾਲਫਾਂ ਦੇ ਕੋਲੋਂ ਉਹਨੂੰ ਕਤਲ ਕਰਨ ਦੇ। ਹੁਣ ਇਹ ਮਿਸਾਲ ਜਿਹੜੀ ਤੁਹਾਡੇ ਸਾਹਮਣੇ ਇੱਕ ਕੇਸ ਆਇਆ ਜਿਹੜਾ ਸ਼ਫਕਤ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਕੋਲ ਤਮਾਮ ਸਬੂਤ ਨੇ ਕਿ ਉਹ ਬੰਦਾ ਬੇਗੁਨਾਹ ਸੀ, ਸਿਰਫ ਉਹਦੀ ਬੀਵੀ ਦੇ ਨਾਲ ਇੱਕ ਪੁਲਿਸ ਦੇ ASI ਦਾ ਮਾੜਾ ਚੰਗਾ ਤਲਕ ਸੀ। ਉਸ ਤਲਕ ਦੀ ਵਜ੍ਹਾ ਤੋਂ ਉਹਨੇ ਉਹਦੇ 'ਤੇ ਝੂਠੇ ਕੇਸ ਪਾਏ ਤੇ ਫਿਰ ਉਹਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਰਵਾ ਦਿੱਤਾ। ਉਮਰ ਦਰਾਜ਼ ਗੋਂਦਲ ਸਾਹਿਬ ਇੱਕ ਨਵੇਂ ਸਹਾਫੀ ਨੇ ਉੱਭਰਦੇ ਹੋਏ ਔਰ ਬੜਾ ਅੱਛਾ ਕੰਮ ਕਰਦੇ ਨੇ ਲਾਹੌਰ ਤੋਂ। ਉਹਨਾਂ ਨੇ ਖਬਰ ਦਿੱਤੀ ਹੈ ਕਿ ਲਾਹੌਰ ਦੇ ਵਿੱਚ ਪੁਲਿਸ ਦਾ ਇੱਕ DSP ਜਿਹਨੇ ਜਿਹੜਾ ਲਾਹੌਰ ਦੇ ਵਿੱਚ ਹੀ ਤਾਇਨਾਤ ਹੈ, ਉਹਨੇ ਲੋਕਾਂ ਦੇ ਨਾਲ ਫਰਾਡ ਕੀਤਾ ਤੇ ਫਰਾਡ ਕਰਕੇ ਕੋਈ ਤਕਰੀਬਨ ਕਾਰਾਂ ਦੇ ਨਾਲ ਰਿਲੇਟਡ ਫਰਾਡ ਕੀਤਾ, 3 ਤੋਂ 4 ਕਰੋੜ ਰੁਪਏ ਦਾ ਫਰਾਡ ਕੀਤਾ। ਤਾਂ ਇਸ ਵੇਲੇ ਵੀ DSP ਜਿਹੜਾ ਉਹ ਲਾਹੌਰ ਪੁਲਿਸ ਦੇ ਵਿੱਚ ਤਾਇਨਾਤ ਹੈ। ਅੱਲਾ ਹੀ ਖੈਰ ਕਰੇ ਕਿਤੇ ਉਹਨੂੰ IG ਨਾ ਲਾ ਦੇਣ, ਕਿਉਂਕਿ ਜਿਹੋ ਜਿਹਾ ਉਹਦਾ ਟੈਲੈਂਟ ਵੇਖ ਰਹੇ ਨੇ ਇਹੋ ਜਿਹੇ ਟੈਲੈਂਟ ਦੇ ਉੱਤੇ ਤਾਂ ਉਹ ਕਮ ਅਜ਼ ਕਮ IG ਲੱਗਣਾ ਉਹਦਾ ਬਣਦਾ ਹੈ। ਅਤੇ ਇਸ ਲਈ ਇਹ ਉਹਦੀ ਸਰਜ਼ਨਿਸ਼ ਤਾਂ ਨਹੀਂ ਕਰਨਗੇ, ਲੇਕਿਨ ਸ਼ਰੀਫ ਖਾਨਦਾਨ ਉਹਨੂੰ ਆਪਣੇ ਕੋਲ ਜ਼ਰੂਰ ਸੱਦ ਲਏਗਾ ਕਿ ਪੁੱਛਣਗੇ ਵੀ ਇਹ ਫਰਾਡ ਕਿਸ ਤਰ੍ਹਾਂ ਕੀਤਾ ਅਤੇ ਇਹਨੂੰ ਵੱਡੇ ਪੈਮਾਨੇ 'ਤੇ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਕਿਉਂਕਿ ਅਗਲੀ ਖਬਰ ਲੈ ਲਓ, ਇਹ ਅਗਲੀ ਖਬਰ ਬਾਜੀ ਨੇ ਇੱਕ ਸੜਕ ਦੇ ਨਾਲ ਇੱਕ ਮੋਟਰ ਬਾਈਕ ਜਾਂ ਬਾਈਸਾਈਕਲ ਲੇਨ ਬਣਵਾਈ ਸੀ ਜਿਹਦੇ 'ਤੇ ਕਰੋੜਾਂ ਰੁਪਈਆ ਲਵਾਇਆ ਸੀ ਔਰ ਇਹਦਾ ਰੰਗ ਵੀ ਅਲੱਗ ਸੀ, ਇਹਦੀ ਤਰਤੀਬ ਵੀ ਅਲੱਗ ਸੀ, ਇਹਦੇ ਉੱਤੇ ਮਟੀਰੀਅਲ ਵੀ ਅਲੱਗ ਲੱਗਾ ਸੀ। ਅਤੇ ਬਾਅਦ 3-4 ਮਹੀਨੇ ਕਿਉਂਕਿ ਬਾਜੀ ਨੇ ਬਣਾਉਣੀ ਹੁੰਦੀ ਇੱਕ ਟਿਕਟੋਕ ਬਣਾ ਲਈ ਅਤੇ ਬਾਜੀ ਦਾ ਸਮਾਂ ਪੂਰਾ ਹੋ ਗਿਆ। ਉਸ ਤੋਂ ਬਾਅਦ ਉਸ ਪ੍ਰੋਜੈਕਟ ਦਾ ਕੀ ਬਣਦਾ ਹੈ ਇਹਦੇ ਨਾਲ ਬਾਜੀ ਨੂੰ ਕੋਈ ਲੈਣ ਦੇਣ ਨਹੀਂ। ਇਹ ਹੁਣ ਤੁਸੀਂ ਆਪੇ ਹੀ ਵੇਖ ਲਓ ਕਿ ਉਹ ਸੜਕ ਜਿਹੜੀ ਹੈ ਉਹ ਪੁੱਟੀ ਜਾ ਰਹੀ ਹੈ ਦੁਬਾਰਾ। ਮਤਲਬ ਕਿ
ਬਾਜੀ ਦਾ ਜਿਹੜਾ ਜਿੰਨੇ ਵੀ ਪ੍ਰੋਜੈਕਟ ਬਾਜੀ ਕਨਸੀਵ ਕਰਦੀ ਹੈ, ਅਨਫੋਰਚੂਨੇਟਲੀ ਉਹ ਆਵਾਮ ਦੇ ਕੋਈ ਫਾਇਦੇ ਲਈ ਨਹੀਂ ਹੁੰਦੇ, ਉਹ ਟਿਕਟੌਕ ਵਾਸਤੇ ਹੁੰਦੇ ਨੇ। ਪਹਿਲਾਂ ਕਰੋੜਾਂ ਰੁਪਈਆ ਲਾ ਕੇ ਤੇ ਉਹ ਬਣਵਾਈ ਹੈ, ਤੇ ਹੁਣ ਕਰੋੜਾਂ ਰੁਪਈਆ ਲਾ ਕੇ ਉਹਨੂੰ ਢਾਹ ਰਹੇ ਨੇ। ਮਤਲਬ ਉਹ ਜਿਹੜੀ ਲੇਨ ਬਣਾਈ ਹੈ ਉਹਨੂੰ ਉਖਾੜ ਪਛਾੜ ਰਹੇ ਨੇ, ਔਰ ਉਹਦੀ ਜਗ੍ਹਾ 'ਤੇ ਦੁਬਾਰਾ ਵਾਪਸ ਸੜਕ ਬਣਾ ਰਹੇ ਨੇ। ਜਿਹੜੇ ਬਿਊਰੋਕਰੇਟ ਨੇ ਉਹਨਾਂ ਨੇ ਪਹਿਲਾਂ ਬਣਾਉਣ ਦੇ ਵੇਲੇ ਬਾਜੀ ਦੇ ਕੋਲੋਂ ਸ਼ਾਬਾਸ਼ ਲਈ, ਹੁਣ ਢਾਉਣ ਦੇ ਵੇਲੇ ਸ਼ਾਬਾਸ਼ ਲੈਣਗੇ। ਬਣਾਉਣ ਦੇ ਵੇਲੇ ਉਹਨਾਂ ਨੇ ਆਪਣਾ ਕੱਟ ਲਿਆ ਹੋਣਾ, ਵਿੱਚੋਂ ਕਰਪਸ਼ਨ ਹੋਈ ਹੋਣੀ ਇਹਦੇ ਵਿੱਚੋਂ, ਬਣਾਉਣ ਦੇ ਵੇਲੇ ਵੀ ਪੈਸੇ ਲਏ ਉਹਨਾਂ ਨੇ, ਤੇ ਹੁਣ ਢਾਉਣ ਦੇ ਵੇਲੇ ਵੀ ਉਹਨਾਂ ਨੇ ਆਪਣਾ ਕੱਟ ਲੈਣਾ ਹੈ। ਮਤਲਬ ਜਿਹੜਾ ਕੰਮ ਵੀ ਹੋਣਾ ਹੈ ਉਹਦੇ ਵਿੱਚੋਂ ਉਹਨਾਂ ਨੂੰ ਕੋਈ ਨਾ ਕੋਈ ਲਾਗ ਲੱਭਣਾ ਹੀ ਲੱਭਣਾ ਹੈ। ਵੈਸੇ ਇਹ ਕਹਿਣਾ ਲਾਗ ਦੀ ਤੋਹੀਨ ਹੈ, ਕਿਉਂਕਿ ਲਾਗੀ ਜਿਹੜੇ ਸਨ ਉਹ ਤੇ ਮਿਹਨਤ ਕਰਕੇ ਲਾਗ ਲੈਂਦੇ ਸਨ। ਇਹ ਤਾਂ ਜ਼ਾਹਿਰ ਹੈ ਖੁੱਲੀ ਕਰਪਸ਼ਨ ਹੈ ਜਿਹੜੀ ਇਸ ਵੇਲੇ ਮੁਲਕ ਦੇ ਵਿੱਚ ਜਾਰੀ ਹੈ। ਅੱਗੇ ਸੁਣ ਲਓ ਜ਼ਰਾ ਅਗਲੀ ਖਬਰ। ਮਰੀਮ ਨਵਾਜ਼ ਸਾਹਿਬਾ ਦੀਆਂ ਤਸਵੀਰ ਲਾ ਕੇ ਪਿੰਡੀ ਦੇ ਵਿੱਚ ਲੇਬਰ ਕਲਾਸ ਵਾਸਤੇ ਨਿਗਹਿਬਾਨ ਸਹਿਰੋ ਅਫਤਾਰ ਜਿਹੜਾ ਦਸਤਰਖਾਨ ਸ਼ੁਰੂ ਕੀਤਾ ਗਿਆ ਸੀ। ਅਜੇ ਰੋਜ਼ੇ ਤੁਹਾਨੂੰ ਪਤਾ ਹੈ ਕਿ ਕਾਫੀ ਸਾਰੇ ਰਹਿੰਦੇ ਨੇ, ਲੇਕਿਨ ਉਸ ਤੋਂ ਪਹਿਲਾਂ ਹੀ ਉਹਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਉੱਥੇ ਫੰਡਸ ਜਿਹੜੇ ਨੇ ਉਹ ਖਤਮ ਹੋ ਗਏ ਨੇ। ਉਹ ਮੈਨੂੰ ਨਹੀਂ ਪਤਾ ਕਿ ਇਹ ਜਿਹੜੇ ਫੰਡਸ ਇੱਥੇ ਨਿਗਹਿਬਾਨ ਦਸਤਰਖਾਨ ਨੂੰ ਦੇਣੇ ਸਨ, ਇਹ ਬਾਜੀ ਦਾ ਪੁੱਤਰ ਜਿਹਦੇ ਬਾਰੇ ਵਿਕਾਸ ਸਾਹਿਬ ਨੇ ਖਬਰ ਦਿੱਤੀ ਹੈ ਕਿ ਉਹ ਬਾਜੀ ਦਾ ਜਹਾਜ਼ ਲੈ ਕੇ, ਜਿਹੜਾ ਅਸਲ 'ਚ ਤੁਹਾਡਾ ਜਹਾਜ਼ ਹੈ, ਆਪਣੇ ਹਨੀਮੂਨ ਦੇ ਟ੍ਰਿਪ 'ਤੇ ਗਏ ਹੋਏ ਨੇ ਵਿਆਨਾ, ਆਸਟਰੀਆ, ਸਵਿਟਜ਼ਰਲੈਂਡ, ਉਸ ਪਾਸੇ। ਉਸ ਜਹਾਜ਼ ਦੀ ਟੈਂਕੀ 'ਚ ਸਾਰਾ ਤੇਲ ਪਾ ਦਿੱਤਾ ਇਹਨਾਂ ਪੈਸਿਆਂ ਨਾਲ, ਜਾਂ ਗੋਰੇ ਪਾਇਲਟ ਜਿਹੜੇ ਰੱਖੇ ਨੇ ਉਹਨਾਂ ਨੂੰ ਤਨਖਾਹ ਦੇ ਛੱਡੀ ਹੈ। ਕਿਉਂਕਿ ਜਾਂ ਤਾਂ ਕੋਈ ਕੰਮ ਕਰੀਦਾ ਨਹੀਂ, ਜੇ ਕਰੀਏ ਤਾਂ ਫਿਰ ਉਹਨੂੰ ਪੂਰਾ ਕਰੀਦਾ। ਇੱਕ ਵਾਰੀ ਫਿਰ ਹੋਰ ਇੱਕ ਪ੍ਰੋਜੈਕਟ ਤੁਹਾਨੂੰ ਦੱਸਿਆ ਵੀ ਜਿਹੜਾ ਤਸਵੀਰਾਂ ਬਣਾਉਣ ਵਾਸਤੇ ਸ਼ੁਰੂ ਕੀਤਾ, ਤਸਵੀਰਾਂ ਲਵਾਈਆਂ, ਆਪਣੀਆਂ ਤਸਵੀਰਾਂ ਖਿਚਵਾਈਆਂ, ਵਾਹ ਕਰਵਾਈ ਕਿ ਇੱਥੇ ਅਫਤਾਰੀ ਹੋਣੀ, ਔਰ ਉਸ ਤੋਂ ਬਾਅਦ ਉਹਨੂੰ ਬੰਦ ਕਰ ਛੱਡਿਆ। ਅੱਗੇ ਚੱਲਨੇ ਜੀ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖੀਏ ਕਿ ਰਾਵਲਪਿੰਡੀ ਦੇ ਵਿੱਚ 850 ਮੁਲਾਜ਼ਮੀਨ ਜਿਹੜੇ ਨੇ ਉਹ ਫਲਾਈ ਮਨਸੂਬਾ ਸੋਸ਼ੂ ਹੈ ਕੋਈ ਇਕਨੋਮਿਕ ਰਜਿਸਟਰੀ, ਉਹਦੇ 3 ਮਹੀਨੇ ਤੋਂ ਤਨਖਾਹਾਂ ਤੋਂ ਮਹਿਰੂਮ ਨੇ, ਔਰ ਉਹ ਇਹ ਕਹਿ ਰਹੇ ਨੇ ਵੀ ਈਦ ਆ ਰਹੀ ਹੈ, ਸਾਨੂੰ ਖੁਦਾ ਦਾ ਵਾਸਤਾ ਹੈ ਤਨਖਾਹ ਦਿਓ। ਦੂਜੇ ਪਾਸੇ 20,000 ਅਸਾਤਜ਼ਾ ਜਿਹੜੇ ਨੇ ਉਹਨਾਂ ਨੂੰ ਵੀ ਤਨਖਾਹ ਕੋਈ ਨਹੀਂ ਲੱਭੀ ਹੋਈ, ਔਰ ਹਜੇ ਤੱਕ ਸਰਾਪਾ ਇਤਜਾਜ ਨੇ। ਪਿਛਲੇ ਹਫ਼ਤੇ ਵੀ ਅਸੀਂ ਤੁਹਾਨੂੰ ਖਬਰ ਦਿੱਤੀ ਸੀ, ਉਹਨਾਂ ਨੂੰ ਵੀ 3 ਤੋਂ 4 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਹੈਲਥ ਡਿਪਾਰਟਮੈਂਟ ਦਾ ਵੀ ਇਹੀ ਹਾਲ ਹੈ, ਉਹਨਾਂ ਨੂੰ ਵੀ ਤਨਖਾਹ ਨਹੀਂ ਲੱਭ ਰਹੀ। ਤੇ ਪਿਛਲੇ ਦਿਨਾਂ 'ਚ ਸੁਥਰੇ ਪੰਜਾਬ ਵਾਲੇ ਵੀ ਇਹੀ ਇਤਜਾਜ ਕਰ ਰਹੇ ਸਨ ਕਿ ਉਹਨਾਂ ਦੀ ਅੱਧੀ ਤਨਖਾਹ ਵਿੱਚੋਂ ਜਿਹੜੇ ਮਿਡਲਮੈਨ ਨੇ ਉਹ ਖਾ ਜਾਂਦੇ ਨੇ, ਇਹਨਾਂ ਦੇ ਜਿਹੜੇ ਫਰੰਟਮੈਨ ਨੇ ਬਾਜੀ ਉਹਨਾਂ ਦੇ ਉਹ ਖਾ ਪੀ ਜਾਂਦੇ ਨੇ, ਤੇ ਜਿਹੜੀ ਅੱਧੀ ਰਹਿ ਜਾਂਦੀ ਹੈ ਉਹ ਵੀ ਉਹਨਾਂ ਨੂੰ ਨਹੀਂ ਲੱਭਣ ਡਈ, ਉਹ ਵੀ ਇਤਜਾਜ ਕਰਨ ਡਏ ਸਨ। ਇੱਕ ਪਾਸੇ ਆਵਾਮ ਦਾ ਹਾਲ ਇਹ ਹੈ ਵੀ ਉਹਨਾਂ ਨੂੰ 2 ਵੇਲੇ ਦੀ ਰੋਟੀ ਨਹੀਂ ਹੈ, ਤਨਖਾਹ 3-3 ਮਹੀਨੇ ਤੋਂ ਲੱਭੀ ਨਹੀਂ ਹੈ, ਤੇ ਪੁੱਤਰ ਨੂੰ ਬਾਜੀ ਨੇ ਜਹਾਜ਼ ਫੜਾਇਆ, ਉਹੀ ਜਹਾਜ਼ ਜਿਹਦੀ ਵਜ੍ਹਾ ਤੋਂ ਇਸ ਵੇਲੇ ਇੰਨੀ ਆਵਾਮ ਦੇ ਵਿੱਚ ਪੰਜਾਬੀ ਜਿਹਨੂੰ ਆਂਦੇ ਨੇ ਮਾੜਾ ਚੰਗਾ ਗਾਲ ਮੰਦਾ ਛਿੱਤਰ ਪੌਲਾ ਹੋ ਰਿਹਾ, ਲੇਕਿਨ ਉਹਨਾਂ ਨੂੰ ਵੇਖੋ ਲੱਥੀ ਚੜ੍ਹੀ ਨਹੀਂ ਹੈ। ਇੱਕ ਬੰਦਾ ਹੋਏ ਨਾ, ਉਹਨੇ ਭਾਵੇਂ ਪਲਾਨ ਬਣਾਇਆ ਵੀ ਹੋਵੇ, ਲੇਕਿਨ ਉਹ ਆਂਦਾ ਯਾਰ ਇਹ ਗੱਲ ਜਿਹੜੀ ਹੈ ਨਾ ਫੈਲ ਗਈ ਹੈ, ਬਦ ਨਾਲੋਂ ਬਦਨਾਮ ਬੁਰੇ ਵਾਲੀ ਗੱਲ ਹੈ। ਕਰਨ ਤੇ ਇੱਥੇ ਸਾਰੇ ਹੀ ਡਏ ਨੇ, ਪਰ ਮੈਂ ਹੁਣ ਜਹਾਜ਼ ਪਹਿਲਾਂ ਮਹਿੰਗਾ ਖਰੀਦ ਲਿਆ, ਹੁਣ ਮੈਂ ਪੁੱਤਰ ਨੂੰ ਦੇ ਦਿੱਤਾ ਤੇ ਮੇਰੀ ਮਜ਼ੀਦ ਬਿਜ਼ਤੀ ਹੋਏਗੀ। ਤੇ ਇਨਸਾਨ ਸੋਚਦਾ ਵੀ ਚਲੋ ਇਸ ਕੰਮ ਨੂੰ ਵੜਾ ਲੈਂਦੇ ਹਾਂ ਤੇ ਪੁੱਤਰ ਨੂੰ ਕਿਸੇ ਹੋਰ ਸ਼ਾਇਦ 'ਤੇ ਭੇਜ ਦਿੰਦੇ ਹਾਂ। ਮੇਰਾ ਮਤਲਬ ਮੈਂ ਇਹ ਨਹੀਂ ਆਂਦਾ ਵੀ ਘੋੜੇ 'ਤੇ ਬਹਾ ਕੇ ਭੇਜਣਾ, ਮੇਰੇ ਕਹਿਣ ਦਾ ਮਤਲਬ ਹੈ ਕਮਰਸ਼ੀਅਲ ਫਲਾਈਟ 'ਤੇ ਭੇਜ ਦਿੰਦੇ ਹਾਂ। ਲੇਕਿਨ ਇਹਨਾਂ ਨੂੰ ਵੇਖੋ, ਇਹਦਾ ਮਤਲਬ ਇੱਥੋਂ ਮਾਮਲਾ ਇਹ ਹੋਇਆ ਕਿ ਇਹ ਇਸ ਵੇਲੇ ਨਿਡਰ ਵੀ ਨੇ, ਇਹਨਾਂ ਨੂੰ ਆਵਾਮ ਦਾ ਖੌਫ ਹੀ ਕੋਈ ਨਹੀਂ। ਰੱਬ ਦਾ ਖੌਫ ਤਾਂ ਪਹਿਲਾਂ ਹੀ ਨਹੀਂ ਸੀ, ਹੁਣ ਇਹਨਾਂ ਨੂੰ ਆਵਾਮ ਦੀ ਤਨਕੀਦ ਦਾ ਵੀ ਕੋਈ ਖੌਫ ਨਹੀਂ। ਇਹਨਾਂ ਨੂੰ ਇਸ ਗੱਲ ਨਾਲ ਲੈਣ ਦੇਣੀ ਕੋਈ ਨਹੀਂ ਕਿ ਪਬਲਿਕ ਇਹਨਾਂ ਨੂੰ ਮਾੜਾ ਕਹਿੰਦੀ ਹੈ, ਚੰਗਾ ਕਹਿੰਦੀ ਹੈ, ਭੈੜਾ ਕਹਿੰਦੀ ਹੈ। ਇਹਨਾਂ ਨੂੰ ਪਤਾ ਅਸੀਂ ਕਿਹੜਾ ਵੋਟ ਲੈ ਕੇ ਆਉਣਾ ਹੈ, ਲੋਕੀ ਸਾਨੂੰ ਕੀ ਆਂਦੇ ਨੇ ਇਸ ਗੱਲ ਨਾਲ, ਸਾਨੂੰ ਕੀ ਲੈਣ ਦੇਣਾ। ਮਤਲਬ ਇੰਨੀ ਤਨਕੀਦ ਹੋ ਰਹੀ ਹੋਵੇ, ਉਸ ਤਨਕੀਦ ਦੇ ਵਿੱਚ ਉਹੀ ਜਹਾਜ਼ ਜਿਹਦੇ 'ਤੇ ਤਨਕੀਦ ਹੋ ਰਹੀ, ਉਹੀ ਜਹਾਜ਼ ਜਿਹਦੇ ਪਾਇਲਟਸ ਨੂੰ ਸਾਲ ਦੀ 20 ਕਰੋੜ ਰੁਪਈਆ 21 ਕਰੋੜ ਰੁਪਈਆ ਤਨਖਾਹ ਦੇਣੀ ਹੈ, ਉਸੇ ਜਹਾਜ਼ ਨੂੰ ਆਪਣੇ ਪੁੱਤਰ ਨੂੰ ਦੇ ਕੇ ਘੱਲ ਦਿੱਤਾ ਜਾਏ। ਤੇ ਇਹ ਮੇਰੇ ਖਿਆਲ ਦੇ ਵਿੱਚ ਇਸ ਤੋਂ ਵੱਡਾ ਅਸੀਂ ਕੋਈ ਕੰਮ ਜਿਹੜਾ ਉਹ ਹੁੰਦਾ ਪਹਿਲਾਂ ਵੇਖਿਆ ਨਹੀਂ। ਲੇਕਿਨ ਚਲੋ ਹੁਣ ਸੂਰਤ ਹਾਲ ਜਿਹੜੀ ਉਹ ਇਹ ਡਿਵੈਲਪ ਹੋ ਗਈ ਹੈ। ਇੱਥੋਂ ਇਹ ਕਮ ਅਜ਼ ਕਮ ਪਤਾ ਲੱਗ ਗਿਆ ਕਿ ਇਹਨਾਂ ਲੋਕਾਂ ਨੇ ਕਿਸੇ ਕਿਸਮ ਦਾ ਖਿਆਲ ਕਰਨਾ ਕੋਈ ਨਹੀਂ, ਤੁਸੀਂ ਤਨਕੀਦ ਕਰੋ ਜਾਂ ਨਾ ਕਰੋ, ਇਹਨਾਂ ਨੇ ਆਪਣਾ ਕੰਮ ਜਿਹੜਾ ਉਹ ਜਾਰੀ ਰੱਖਣਾ ਹੈ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ ਜੀ। ਸਰਕਾਰੀ ਮੁਲਾਜ਼ਮੀਨ ਦੀ ਤਨਖਾਹਾਂ ਦੇ ਵਿੱਚੋਂ 5 ਤੋਂ 30% ਕਟੌਤੀ ਕਰਨ ਦਾ ਫੈਸਲਾ ਆਇਆ ਜੇ ਨਾ ਸਵਾਦ। ਫਿਰ ਉਹ ਆਂਦੇ ਨੇ ਕਿ ਗ੍ਰੇਡ 1 ਤੋਂ 5 ਤੱਕ 5%, ਗ੍ਰੇਡ 11 ਤੋਂ ਅੱਗੇ ਜਿਹੜੇ ਉਹਨਾਂ ਦਾ 10%, ਗ੍ਰੇਡ 15 ਵਾਲਿਆਂ ਦੇ 20%, ਗ੍ਰੇਡ 16 ਤੋਂ 22 ਵਾਲਿਆਂ ਦੀ 30% ਜਿਹੜੀ ਹੈ ਉਹ ਤਨਖਾਹ ਦੀ ਕਟੌਤੀ ਕੀਤੀ ਜਾਏਗੀ। ਵੈਸੇ ਹਕੂਮਤ ਨੇ ਕਿਹਾ ਕਿ ਖਬਰ ਦਰੁਸਤ ਨਹੀਂ ਹੈ, ਲੇਕਿਨ ਜਿੰਨੀ ਇਹ ਸੋਸ਼ਲ ਮੀਡੀਆ 'ਤੇ ਚੱਲਣ ਡਈ ਹੈ ਖਬਰ, ਇਹ ਲੱਗਦਾ ਇਹੀ ਹੈ ਵੀ ਇਹ ਕੋਈ ਨਾ ਕੋਈ ਇੱਥੇ ਵੀ ਗਰੀਬਾਂ ਨੂੰ ਹੱਥ ਜ਼ਰੂਰ ਪਾਉਣਗੇ। ਪੈਨਸ਼ਨਾਂ ਤਾਂ ਪਹਿਲਾਂ ਹੀ ਬੰਦ ਕਰ ਛੱਡੀਆਂ ਨੇ, ਜਿਹੜੇ ਅੱਗੋਂ ਭਰਤੀ ਹੋ ਰਹੇ ਨੇ ਕਿ ਅਸੀਂ ਪੈਨਸ਼ਨ ਨਹੀਂ ਦੇ ਸਕਦੇ। ਕਹਿਣ ਦਾ ਮਤਲਬ ਇਹ ਹੈ ਵੀ ਹਰ ਪਾਸੇ ਲੁੱਟ ਪਾਈ ਹੈ
ਤੇ ਦੂਜੇ ਪਾਸੇ ਆਪਣਾ ਪੁੱਤਰ ਜਿਹੜਾ ਉਹਨੂੰ ਮਹਿੰਗੇ ਜੈਟ ਦੇ ਉੱਤੇ ਹਨੀਮੂਨ ਵਾਸਤੇ ਜਿਹੜਾ ਉਹ ਘੱਲਿਆ। ਅੱਗੇ ਸੁਣ ਲਓ ਜੀ। ਮੁਸਲਿਮ ਲੀਗ ਨੂਨ ਦੇ ਰੁਕਨ ਪੰਜਾਬ ਅਸੈਂਬਲੀ ਰਾਣਾ ਮੁਨੱਵਰ ਇਸ ਵਕਤ ਪੰਜਾਬ ਜ਼ਕਾਤ ਤੇ ਉਸ਼ਰ ਕੌਂਸਲ ਦੇ ਚੇਅਰਮੈਨ ਨੇ। ਉਹ ਜ਼ਕਾਤ ਕੌਂਸਲ ਦੇ ਚੈੱਕ ਦਸਤਖਤ ਕੀਤੇ ਬਗੈਰ ਹੀ ਉਮਰੇ ਤੇ ਰਵਾਨਾ ਹੋ ਗਏ ਨੇ ਤੇ ਇਸ ਲਈ ਇਸ ਵੇਲੇ ਜਿਹੜੇ ਮੁਸਤਹਿਕੀਨ ਨੇ ਜ਼ਕਾਤ ਦੇ ਉਹਨਾਂ ਨੂੰ 8 ਅਰਬ ਰੁਪਏ ਉਹਨਾਂ ਦੇ ਵਿੱਚ ਜਿਹੜੇ ਤਕਸੀਮ ਕਰਨੇ ਸਨ ਉਹ ਤਕਸੀਮ ਨਹੀਂ ਹੋ ਪਾ ਰਹੇ। ਤੁਸੀਂ ਦੁਰਸਤ ਸੁਣ ਰਹੇ ਹੋ। ਜਿਹੜੇ ਜ਼ਕਾਤ ਜਿਨ੍ਹਾਂ ਨੇ ਲੈਣੀ ਸੀ ਮੁਸਤਹਿਕੀਨ ਨੇ 8 ਅਰਬ ਉਹਨਾਂ ਦੇ ਵਿੱਚ ਵੰਡਣਾ ਸੀ, ਉਹ 8 ਅਰਬ ਨਹੀਂ ਵੰਡਿਆ ਜਾ ਸਕਦਾ ਕਿਉਂਕਿ ਉਹ ਜਿਹੜੇ ਸਾਹਿਬ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਉਹ ਉਮਰੇ ਤੇ ਚਲੇ ਗਏ ਨੇ। ਪਿੱਛੋਂ ਗਰੀਬ ਭਾਵੇਂ ਮਰ ਜਾਣ, ਇਹਨਾਂ ਨੇ ਉਮਰਾ ਕਰਨਾ। ਹੁਣ ਪਤਾ ਨਹੀਂ ਰੱਬ ਹੀ ਜ਼ਾਹਿਰ ਹੈ ਤੇ ਫੈਸਲਾ ਕਰੇਗਾ ਕਿ ਉਮਰਾ ਜ਼ਰੂਰੀ ਸੀ ਜਾਂ ਗਰੀਬ ਆਦਮੀ ਜਿਹਨੂੰ ਜ਼ਕਾਤ ਮਿਲਣੀ ਸੀ ਉਹਨੂੰ ਵੇਲੇ ਤੇ ਜ਼ਕਾਤ ਮਿਲਦੀ ਉਹ ਜ਼ਿਆਦਾ ਜ਼ਰੂਰੀ ਸੀ। ਅੱਗੇ ਜੀ ਅਗਲੀ ਖਬਰ ਹੈ ਕਿ ਵਜ਼ੀਰ ਆਜ਼ਮ ਦਾ ਔਰ ਕਾਬੀਨਾ ਦਾ 2 ਮਹੀਨੇ ਦੀ ਤਨਖਾਹ ਨਾ ਲੈਣ ਦਾ ਫੈਸਲਾ। ਇਹਦੇ ਤੇ ਮੁਹੰਮਦ ਉਮੈਰ ਸਾਹਿਬ ਨੇ ਇੱਕ ਬੜਾ ਜ਼ਬਰਦਸਤ ਨੋਟ ਸ਼ੇਅਰ ਕੀਤਾ ਹੈ। ਉਹਨਾਂ ਕਿਹਾ ਮੁਸ਼ਤਾਕ ਅਹਿਮਦ ਯੂਸਫੀ ਸਾਹਿਬ ਕਹਿੰਦੇ ਨੇ ਕਿ ਖਾਨ ਸਾਹਮੇ ਦੇ ਨਾਲ ਤਨਖਾਹ ਦੀ ਬਾਬਤ ਗੱਲ ਹੋਈ ਜਿਸ ਵੇਲੇ ਉਹਨੂੰ ਤਨਖਾਹ ਖਾਨ ਸਾਹਮੇ ਨੂੰ ਨੌਕਰੀ 'ਤੇ ਰੱਖਣਾ ਸੀ। ਪੁਰਾਣੇ ਜ਼ਮਾਨੇ ਦੀ ਗੱਲ ਦੱਸਣ ਡਏ ਨੇ ਮੁਸ਼ਤਾਕ ਅਹਿਮਦ ਯੂਸਫੀ ਸਾਹਿਬ, ਤੇ ਉਹਨੇ ਕਿਹਾ ਵੀ ਮੈਂ 75 ਰੁਪਈਏ ਮਹੀਨੇ ਦੀ ਤਨਖਾਹ ਲਵਾਂਗਾ। ਖਾਨ ਸਾਹਮੇ ਨੇ ਕਿਹਾ ਲੇਕਿਨ ਜੇ ਸੌਦਾ ਸਲਫ ਮੈਂ ਲਿਆਉਣਾ ਹੈ ਤਾਂ ਫਿਰ ਮੈਂ 40 ਰੁਪਈਏ ਲਵਾਂਗਾ। ਸਮਝ ਰਹੇ ਹੋ ਨਾ, ਬਾਕੀ ਪੈਸੇ ਆਪੇ ਹੀ ਜ਼ਾਹਿਰ ਹੈ ਸੌਦੇ 'ਚ ਪੂਰੇ ਕਰ ਲੇਗਾ। ਅਤੇ ਉਹੀ ਗੱਲ ਨਵਾਜ਼ ਸ਼ਰੀਫ ਸਾਹਿਬ ਦੀ ਅਤੇ ਇਹਨਾਂ ਦੀ ਕਾਬੀਨਾ ਦੀ ਹੈ ਕਿ ਤਨਖਾਹ ਲੈਣ ਨਾ ਲੈਣ, ਜਿਹੜੇ ਬਾਕੀ ਮੋਛੇ ਪਾਉਣ ਡਏ ਨੇ ਕੌਮ ਨੂੰ, ਮਤਲਬ ਬੋਟੀਆਂ ਖਾ ਜਾਂਦੇ ਨੇ। ਸ਼ੋਰਾ ਪੂਰੀ ਕੌਮ ਵਾਸਤੇ ਛੱਡਿਆ, ਬਲਕਿ ਹੁਣ ਤਾਂ ਸ਼ੋਰਾ ਵੀ ਨਹੀਂ ਛੱਡਿਆ ਕੌਮ ਵਾਸਤੇ, ਸ਼ੋਰਾ ਵੀ ਨਹੀਂ ਪੀ ਸਕਦੀ ਕੌਮ। ਹੁਣ ਤਾਂ ਮੇਰਾ ਮਤਲਬ ਹੈ ਕਿ ਬਿਲਕੁਲ ਹੀ ਫਨਾਹ ਕਰ ਦਿੱਤਾ ਔਰ ਤੁਹਾਡੇ ਸਾਹਮਣੇ ਜੋ ਸੂਰਤ ਹਾਲ ਹੈ। ਦੂਸਰੇ ਪਾਸੇ ਪੀਪਲਸ ਪਾਰਟੀ ਵਾਲੇ ਵੀ ਮੁਕਾਬਲੇ 'ਚ ਨੇ। ਮੁਰਤਜ਼ਾ ਵਹਾਬ ਸਾਹਿਬ ਨੇ ਐਲਾਨ ਕੀਤਾ ਹੈ ਕਿ ਕਰਾਚੀ ਦੇ ਵਿੱਚ ਇੱਕ ਨਵਾਂ ਕਬਰਸਤਾਨ ਅਸੀਂ ਬਣਾਉਣ ਜਾ ਰਹੇ ਜਿਹਦੇ ਨਾਲ ਸ਼ਹਿਰੀਆਂ ਨੂੰ ਆਸਾਨੀ ਹੋਏਗੀ। ਤੁਸੀਂ ਦਰੁਸਤ ਕਹਿ ਰਹੇ ਹੋ ਜਨਾਬ, ਤੁਸੀਂ ਆਸਾਨੀ ਇਹ ਹੀ ਦੇਣੀ ਹੈ ਲੋਕਾਂ ਨੂੰ ਮਰ ਕੇ। ਉਹ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਇੱਕ ਹੋਰ ਵਜ਼ੀਰ ਸਾਹਿਬ ਨੇ, ਸ਼ਾਹ ਸਾਹਿਬ, ਗਾਲਿਬਨ ਨਾਸਰ ਅਲੀ ਸ਼ਾਹ ਉਹਨਾਂ ਦਾ ਨਾਂ ਹੈ, ਉਹਨਾਂ ਨੇ ਇੱਕ ਬਹੁਤ ਵੱਡੇ ਮੁਰਦਾਖਾਨੇ ਦਾ ਇਫਤਤਾਹ ਕਰਕੇ ਕਿਹਾ ਸੀ ਵੀ ਇਹਦੇ ਨਾਲ ਵੀ ਕਰਾਚੀ ਦੇ ਸ਼ਹਿਰੀਆਂ ਨੂੰ ਬੜੀ ਆਸਾਨੀ ਹੋਏਗੀ। ਆਸਾਨੀ ਤਾਂ ਜ਼ਾਹਿਰ ਹੋਏਗੀ, ਮਰਨ ਦੇ ਵੇਲੇ ਸਰਵਿਸਿਜ਼ ਤਾਂ ਚਾਹੀਦੀਆਂ ਨੇ, ਲੇਕਿਨ ਇਹਨਾਂ ਦੀ ਹਾਲਤ ਵੇਖ ਲਓ ਕਿ ਇਹਨਾਂ ਦੇ ਕੋਲ ਹੁਣ ਕਬਰਸਤਾਨ ਅਤੇ ਸਰਦਖਾਨੇ ਜਾਂ ਮੁਰਦਾਖਾਨੇ ਜਿਹੜੇ ਨੇ ਉਹਨਾਂ ਦੇ ਐਲਾਨ ਰਹਿ ਗਏ ਨੇ। ਬਾਕੀ ਆਵਾਮ ਵਾਸਤੇ ਇਹਨਾਂ ਨੇ ਕੁਛ ਨਹੀਂ ਕਰਨਾ। ਮਤਲਬ ਦੋਵਾਂ ਪਾਸੇ ਅੱਗ ਬਰਾਬਰ ਦੀ ਲੱਗੀ ਹੈ। ਉਹ ਯਾਦ ਕਰੋ ਪੁਰਾਣਾ ਇੱਕ ਕਲਿੱਪ ਜਿਹੜਾ ਜਿਹਦੇ ਵਿੱਚ ਪੀਪਲਸ ਪਾਰਟੀ ਦੇ MNA ਕਹਿੰਦੇ ਸਨ ਵੀ ਕਰਪਸ਼ਨ ਜਿਹੜਾ ਉੱਤੇ ਸਾਡਾ ਵੀ ਪੂਰਾ ਹੱਕ ਹੈ। ਇਹ ਸੁਣੋ यार, करप्शन पे हमारा हक नहीं है और उनका है। जब ये कल्चर बन चुका है, आपका हक है, बिल्कुल हक है। देखिए जिन्होंने किया, अब ये कल्चर बन गया है। अगर जो नहीं करता वो तो नुकसान कर रहा है अपना। ਸੁਣ ਲਿਆ ਜੀ, ਉਹਨਾਂ ਆਖਿਆ ਕਰਪਸ਼ਨ ਤੇ ਸਾਡਾ ਵੀ ਹੱਕ ਹੈ। ਇਹ ਕੋਈ ਇਕੱਲਿਆਂ ਨੂਨ ਲੀਗ ਨੇ ਨਹੀਂ ਕਰਨੀ, ਸਾਡਾ ਵੀ ਹੱਕ ਹੈ। ਸਾਨੂੰ ਵੀ ਕਰਪਸ਼ਨ ਦੇ ਵਿੱਚ ਪੂਰਾ ਹੱਕ ਦਿਓ। ਜਿਸ ਵੇਲੇ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹ ਇਸ ਤਰੀਕੇ ਨਾਲ ਮਾਮਲਾਤ ਨੂੰ ਸੋਚਣ ਤੇ ਉਦੋਂ ਫਿਰ ਬਾਕੀ ਗੱਲਾਂ ਕਿਹੜੀਆਂ ਰਹਿ ਜਾਂਦੀਆਂ ਨੇ। ਅੱਛਾ ਜੀ, ਜਦੋਂ ਮੈਂ ਤੁਹਾਨੂੰ ਦੱਸਿਆ ਵੀ ਨੇਫਿਆਂ 'ਚ ਪਿਸਤੌਲ ਇੱਕ ਪਾਸੇ ਚੱਲ ਰਹੇ ਨੇ, ਆਵੇ ਦਾ ਆਵਾ ਵਿਗੜਿਆ। ਜਿਸ ਵੇਲੇ ਤੁਸੀਂ ਕਿਸੇ ਸ਼ੋਬੇ ਨੂੰ, ਮਾਸ਼ਰੇ ਦੇ ਇੱਕ ਹਿੱਸੇ ਨੂੰ ਲੁੱਟਮਾਰ ਕਰਨ ਦੀ ਇਜਾਜ਼ਤ ਦਿੰਦੇ ਹੋ ਨਾ, ਤੇ ਖਰਬੂਜ਼ੇ ਨੂੰ ਦੂਸਰਾ ਖਰਬੂਜ਼ਾ ਵੇਖ ਕੇ ਆਪੇ ਹੀ ਰੰਗ ਫਟ ਜਾਂਦਾ ਹੈ। ਲਾਹੌਰ ਦੇ ਵਿੱਚ ਟ੍ਰੈਫਿਕ ਪੁਲਿਸ ਨੂੰ ਆਖਿਆ ਵੀ ਖੁੱਲ੍ਹੇ ਚਲਾਨ ਕਰੋ, ਬਲਕਿ ਪੂਰੇ ਪੰਜਾਬ 'ਚ ਆਖਿਆ। ਬਲਕਿ ਟ੍ਰੈਫਿਕ ਪੁਲਿਸ ਵਾਲਿਆਂ ਨੇ ਵਿਚਾਰਿਆਂ ਨੇ ਦਵਾਈਆਂ ਦਿੱਤੀਆਂ ਵੀ ਸਾਡੇ ਕੋਲੋਂ ਜ਼ਬਰਦਸਤੀ ਲੋਕਾਂ 'ਤੇ ਚਲਾਨ ਕਰਵਾਏ ਜਾ ਰਹੇ ਨੇ। ਗੁਜਰਾਤ 'ਚ ਅਸੀਂ ਤੁਹਾਨੂੰ ਦੱਸਿਆ ਸੀ ਇੱਕ ਬੱਚੇ ਨੂੰ ਚਲਾਨ ਕੀਤਾ, ਉਹਨੂੰ ਹਾਰਟ ਅਟੈਕ ਹੋ ਗਿਆ, ਉਹਨੂੰ ਉੱਥੇ ਤੜਫਦਿਆਂ ਛੱਡ ਕੇ ਪੁਲਿਸ ਵਾਲੇ ਭੱਜ ਗਏ, ਉਹਦਾ ਸ਼ਨਾਖਤੀ ਕਾਰਡ ਵੀ ਲੈ ਗਏ, ਉੱਥੇ ਤੜਫਦਾ ਮਰ ਗਿਆ। ਹੋਰ ਵੀ ਬੇਸ਼ੁਮਾਰ ਤੁਹਾਡੇ ਸਾਹਮਣੇ ਕਿੱਸੇ ਰੱਖ ਚੁੱਕੇ ਹਾਂ ਜਿੱਥੇ ਮਾੜੇ ਬੰਦਿਆਂ ਨੂੰ ਚਲਾਨ 'ਤੇ ਚਲਾਨ ਕਰੀ ਜਾਂਦੇ ਨੇ। ਕਿਉਂ? ਕਿਉਂਕਿ ਉਹ ਪੈਸਾ ਇਕੱਠਾ ਕਰ ਰਹੇ ਨੇ ਆਪਣੇ ਅਕਾਊਂਟਾਂ 'ਚ। ਮਤਲਬ ਆਪਣਾ ਇਹਨਾਂ ਨੇ ਇੱਕ ਸੈਪਰੇਟ ਅਕਾਊਂਟ ਬਣਾਇਆ ਹੁੰਦਾ, ਉਹਦੇ ਜਮ੍ਹਾਂ ਕਰਾਉਂਦੇ ਨੇ, ਉਹਦੇ 'ਚੋਂ ਖਾਂਦੇ ਪੀਂਦੇ ਨੇ ਔਰ ਆਵਾਮ ਦੀਆਂ ਜੇਬਾਂ 'ਚੋਂ ਇਹ ਪਹਿਲਾਂ ਟੈਕਸ ਦੇ ਤਰੀਕੇ ਨਾਲ ਪੈਸੇ ਕੱਢਦੇ ਸਨ। ਹੁਣ ਇਹਨਾਂ ਨੇ ਆਪਣੇ ਅਗਲੇ ਅੱਲਿਆਂ ਤਲੱਲਿਆਂ ਨੂੰ ਤੁਸੀਂ ਇਹ ਕਹਿ ਦਿਓ ਕਿ ਇਹ ਹੱਕ ਦੇ ਦਿੱਤਾ ਹੈ। ਉਹ ਭਲੇ ਕੋਈ ਦੁਕਾਨਾਂ ਬੰਦ ਕਰਵਾਉਂਦੀ ਫਿਰਦੀ, ਉਹ ਸਲਮਾ ਬੱਟ ਸਾਹਿਬਾ ਜਿਹੜੀਆਂ ਨੇ ਉਹ ਕਦੇ ਕਿਸੇ ਵੱਡੇ ਸਟੋਰ 'ਤੇ ਨਹੀਂ ਜਾਏਗੀ। ਤੁਹਾਨੂੰ ਸਲਮਾ ਬੱਟ ਸਾਹਿਬਾ ਕਦੇ ਕਿਸੇ ਵੱਡੇ ਸਟੋਰ 'ਤੇ ਜਾ ਕੇ ਉਸ ਸਟੋਰ ਨੂੰ ਸੀਲ ਕਰਦੇ ਨਜ਼ਰ ਨਹੀਂ ਆਉਣਗੇ। ਕਿਸੇ ਵੱਡੀ ਮਿਲ ਦੇ ਵਿੱਚ ਜਾ ਕੇ ਉੱਥੇ ਚੈਕਿੰਗ ਹੁੰਦੀ ਨਜ਼ਰ ਨਹੀਂ ਆਏਗੀ। ਕਿਸੇ ਸ਼ੂਗਰ ਮਾਫੀਆ ਦੇ ਉੱਤੇ ਕੋਈ ਕੰਮ ਨਹੀਂ ਹੋਏਗਾ। ਉਹ ਅਕਬਰੀ ਮੰਡੀ 'ਚ ਨਹੀਂ ਜਾ ਕੇ ਤੁਹਾਨੂੰ ਪਤਾ ਲੱਗੇਗਾ ਵੀ ਸ਼ੂਗਰ ਕਿਵੇਂ ਉੱਥੇ ਮਾਫੀਆ ਜਿਹੜਾ ਕੰਮ ਕਰ ਰਿਹਾ ਨਾ। ਉਹ ਜਿਹੜਾ ਰੇਹੜੀ ਵਾਲਾ ਨੂੰ ਉਹਨੂੰ ਪੁੱਛੇਗੀ ਵੀ ਇਹ ਜਿਹੜਾ ਸੇਬ ਹੈ 2 ਰੁਪਈਏ ਵੱਧ ਕਿਉਂ ਵੇਚ ਰਿਹਾ, 10 ਰੁਪਈਏ ਵੱਧ ਕਿਉਂ ਵੇਚ ਰਿਹਾ, 20 ਰੁਪਈਏ ਵੱਧ, ਤੇ ਉਹਦੀ ਦੁਕਾਨ ਵੀ ਬੰਦ ਕਰਾ ਦੇਣਗੇ, ਰੇਹੜੀ ਵੀ ਉਲਟਾ ਦੇਣਗੇ, ਉੱਤੇ ਪਰਚਾ ਵੀ ਦੇ ਦੇਣਗੇ ਤੇ ਉਹਨੂੰ ਫੜ ਕੇ ਅੰਦਰ ਕਰ ਦੇਣਗੇ। ਇਹ ਸਾਰੇ ਕੰਮ ਇਹ ਕਰ ਰਹੇ ਨੇ। ਲੇਕਿਨ ਨਾਲ ਉਹ ਜਿਹੜੀਆਂ ਅਥਾਰਟੀਜ਼ ਇਹਨਾਂ ਨੇ ਪ੍ਰਾਈਸ ਚੈੱਕ ਕਰਨ ਦੀਆਂ ਬਣਾਈਆਂ ਨੇ ਉਹ ਵੀ ਰਿਸ਼ਵਤ ਲੈ ਰਹੇ ਨੇ ਲੋਕਾਂ ਕੋਲ ਧੜਾ ਧੜ। ਜਿਹੜੀਆਂ ਇਹ ਬਣਾਈਆਂ ਨੇ ਟ੍ਰੈਫਿਕ ਪੁਲਿਸ ਵਾਲੇ, ਇਹ ਵੀ। ਹੁਣ ਰਿੰਗ ਰੋਡ ਵਾਲੇ ਜਿਹੜੇ ਨੇ ਉਹਨਾਂ ਨੇ ਸੇਫ ਸਿਟੀ ਵਾਲਿਆਂ ਨੇ ਕਿਹਾ ਕਿ ਜਨਾਬ ਅਸੀਂ ਕੋਈ ਪਿੱਛੇ ਰਹਿ ਜਾਈਏ।
ਉਹਨਾਂ ਨੇ ਵੀ ਜਿੱਥੇ 500 ਰੁਪਈਆ ਜੁਰਮਾਨਾ ਸੀ ਉਹਨੂੰ ਵਧਾ ਕੇ 5000 ਕਰਨ ਦੀ ਸਮਰੀ ਜਿਹੜੀ ਹੈ ਉਹ ਚੀਫ ਮਿਨਿਸਟਰ ਸਾਹਿਬਾਂ ਨੂੰ ਭੇਜ ਦਿੱਤੀ ਹੈ। ਮਰੀਮ ਸਾਹਿਬਾਂ ਨੂੰ ਭੇਜ ਦਿੱਤੀ ਹੈ ਕਿ ਜਿੱਥੇ ਜਿੱਥੇ 500 ਰੁਪਈਆ ਜੁਰਮਾਨਾ ਸੀ ਉਹ ਹੁਣ ਅਸੀਂ 5000 ਕਰਨਾ ਹੈ ਤੇ ਇਸ ਮਨਸੂਬੇ ਤੇ ਕੁਝ ਸਕਰੀਨਾਂ ਵੀ ਲਾਉਣੀਆਂ ਨੇ ਤੇ ਉਹ ਸਕਰੀਨਾਂ ਲਾਉਣ ਤੇ ਸਾਡਾ ਤਕਰੀਬਨ ਜਿਹੜਾ ਉਹ 9 ਕਰੋੜ ਰੁਪਈਆ ਜਿਹੜਾ ਲੱਗਣਾ ਹੈ। ਤੇ ਇਸ ਲਈ ਸਾਨੂੰ ਇਹ ਹੁਣ ਆਪ ਹਿਸਾਬ ਲਾ ਲਓ 9 ਦੇ ਵਿੱਚੋਂ ਕੋਈ 2 ਕਰੋੜ ਲੱਗਣਾ, ਬਾਕੀ 7 ਕਰੋੜ ਖਾਧਾ ਜਾਏਗਾ ਤਕਰੀਬਨ, ਕੋਈ ਨਾ ਕੋਈ ਕੱਟ ਲੈ ਜਾਏਗਾ ਇਹਦੇ ਵਿੱਚੋਂ। ਤੇ ਇੱਕ ਤੇ ਕਰਪਸ਼ਨ ਹੋਏਗੀ ਇਹਦੇ ਉੱਤੇ, ਦੂਜਾ ਹੁਣ ਲਾਹੌਰੀਆਂ ਦੇ ਕੋਲੋਂ ਜਿਹੜਾ ਵਿਚਾਰਾ ਚੜ੍ਹ ਬੈਠੇਗਾ ਰਿੰਗ ਰੋਡ ਦੇ ਉੱਤੇ ਉਹਦੇ ਕੋਲੋਂ ਵੀ ਉਹਦੀ ਜੇਬ 'ਚੋਂ ਵੀ ਪੈਸਾ ਕੱਢਣਗੇ। ਤੇ ਇਹ ਮਾਮਲਾ ਜਿਹੜਾ ਇਹ ਗੰਭੀਰ ਹੁੰਦਾ ਜਾ ਰਿਹਾ, ਜਿਹੜਾ ਗਰੀਬ ਦੇ ਉੱਤੇ ਜ਼ੁਲਮ ਦਾ। ਤੁਸੀਂ ਮਤਲਬ ਮੇਰੇ ਕੋਲ ਇੰਨੀਆਂ ਕੁ ਇੱਥੇ ਅੱਗੇ ਵੀਡੀਓਜ਼ ਨੇ। ਤੇ ਦੂਸਰੇ ਪਾਸੇ ਇਹ ਜ਼ਰਾ ਇੱਕ ਸਾਹਿਬ ਨੇ, ਇਹਨਾਂ ਨੂੰ ਮਿੱਠਾ ਜੀ ਕਹਿੰਦੇ ਨੇ, ਇਹ ਗੰਦੀਆਂ ਇਹੋ ਜਿਹੀਆਂ ਗਾਲਾਂ ਕੱਢਦੇ ਨੇ ਕਿ ਇਹਨਾਂ ਦੀ ਜਿਹੜੀ ਵਾਲਦਾ ਨੇ, ਸਾਡੀ ਵੀ ਵਾਲਦਾ ਨੇ, ਮਾਵਾਂ ਤੇ ਸਾਂਝੀਆਂ ਹੀ ਹੁੰਦੀਆਂ ਨੇ, ਭਾਵੇਂ ਉਹ ਮਿੱਠਾ ਜੀ ਦੀ ਮਾਂ ਹੀ ਕਿਉਂ ਨਾ ਹੋਵੇ, ਮਾਵਾਂ ਤੇ ਸਾਰਿਆਂ ਦੀਆਂ ਸਾਂਝੀਆਂ ਤੇ ਉਹਨਾਂ ਦਾ ਅਦਬ ਜ਼ਰੂਰੀ ਹੁੰਦਾ ਹੈ। ਲੇਕਿਨ ਮੈਨੂੰ ਇਸ ਗੱਲ ਦੀ ਬੜੀ ਸ਼ੋਰਿਟੀ ਹੈ ਕਿ ਅਗਰ ਮਾਂ ਜੀ ਮਿੱਠਾ ਜੀ ਦੀਆਂ ਗਾਲਾਂ ਸੁਣ ਲੈਣ ਤੇ ਉਹ ਅੱਲਾ ਨੂੰ ਪਿਆਰੇ ਹੋ ਜਾਣ। ਅਗਰ ਜ਼ਿੰਦਾ ਨੇ ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਲੇਕਿਨ ਉਹ ਜੀ ਨਾ ਸਕਣ ਉਸ ਤੋਂ ਬਾਅਦ ਕਿ ਏਡੀ ਗੰਦੀ ਜ਼ੁਬਾਨ ਤੇ ਏਡਾ ਗੰਦਾ ਇਨਸਾਨ। ਤੇ ਇਹਨਾਂ ਦੀ ਬੇਟੀ ਵੀ ਹੈ, ਲੋਕੀ ਉਹ ਸੋਸ਼ਲ ਮੀਡੀਆ 'ਤੇ ਉਹਦੀਆਂ ਤਸਵੀਰਾਂ ਸ਼ੇਅਰ ਕਰਦੇ ਨੇ। ਮੈਂ ਤੇ ਉਸ ਗੱਲ ਨੂੰ ਮਾਯੂਬ ਹੀ ਸਮਝਦਾ ਕਿਉਂਕਿ ਧੀਆਂ ਵੀ ਸਾਂਝੀਆਂ ਹੁੰਦੀਆਂ ਨੇ। ਲੇਕਿਨ ਇਹ ਸ਼ਖਸ ਦੂਸਰੀਆਂ ਖਵਾਤੀਨ ਦੇ ਬਾਰੇ ਜਿਹੋ ਜਿਹੀ ਜ਼ੁਬਾਨ ਇਸਤੇਮਾਲ ਕਰਦਾ ਹੈ ਤੇ ਉੱਥੋਂ ਇਹ ਹੁਣ ਵੀਡੀਓ ਚੱਲ ਰਹੀ ਹੈ ਜਿੱਥੋਂ ਪਤਾ ਲੱਗ ਰਿਹਾ ਹੈ ਕਿ ਹਕੂਮਤੀ ਤੇ ਚੌਧਰੀ ਨਿਜ਼ਾਮਦੀਨ ਤੇ ਉਹਨਾਂ ਦੇ ਮਹਿਮਾਨ ਨੇ। ਵਾਕਈ ਜਿਹੋ ਜਿਹੀ ਜ਼ੁਬਾਨ ਹੈ ਤੇ ਜਿਹੋ ਜਿਹਾ ਤਰਜ਼ੇ ਤਕੱਲਮ ਹੈ, ਉਸ ਤੋਂ ਬਾਅਦ ਇਹ ਜਨਾਬ ਨੂੰ ਉਹਨਾਂ ਦਾ ਹੀ ਮਹਿਮਾਨ ਹੋਣਾ ਚਾਹੀਦਾ ਤੇ ਉਹਨਾਂ ਨੂੰ ਹੀ ਇਹਨਾਂ ਦਾ ਮੇਜ਼ਬਾਨ ਹੋਣਾ ਚਾਹੀਦਾ। ਇੱਥੋਂ ਹਿਸਾਬ ਲਾ ਲਓ ਵੀ 75 ਸਾਲਾਂ 'ਚ ਇੱਥੇ ਜਿਹੜਾ ਵੀ ਕੈਂਸਰ ਹੈ, ਜਿਹੜਾ ਵੀ ਗੰਦ ਹੈ, ਜਿਹੜੀ ਵੀ ਬੁਰਾਈ ਹੈ, ਜਿਹੜੀ ਵੀ ਕੋਈ ਨਾ ਕੋਈ ਤੁਸੀਂ ਕਹੋ ਕਿ ਮਾਸ਼ਰੇ ਦੇ ਵਿੱਚ ਇੱਲਤ ਹੈ, ਉਹਦੇ ਪਿੱਛੇ ਕਿਤੇ ਨਾ ਕਿਤੇ ਤੁਹਾਨੂੰ ਚੌਧਰੀ ਸਾਹਿਬ ਜਿਹੜੇ ਨੇ ਉਹ ਮੁਕੰਮਲ ਤੌਰ 'ਤੇ ਖਲੋਤੇ ਨਜ਼ਰ ਆਉਣਗੇ। ਅੱਛਾ ਜੀ, ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖ।